ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਕੈਲੀਫੋਰਨੀਆ ਵੱਲੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਅਸੈਂਬਲੀ ਮੈਂਬਰ ਸੌਰੀ ਸਟੇਟ ਸੈਨੇਟਰ ਮਲੀਸਾ ਹਰਟਾਂਡੋ, ਇਹ ਡੈਮੋਕ੍ਰੇਟ ਹੈਗੇ, ਸੰਗਰ ਫ੍ਰਿਜ਼ਨੋ ਦੇ ਲਾਗੇ ਟਾਊਨ ਆ ਉੱਥੋਂ। ਉਹ ਸੈਨੇਟ ਬਿੱਲ 1066 ਕੈਲੀਫੋਰਨੀਆ ਹਾਊਸ ਵਿੱਚ ਲੈ ਕੇ ਆ ਰਹੇ ਆ, ਜਿਹਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਜਿਹੜੇ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕ ਆ, ਉਹਨਾਂ ਨੂੰ $1000 ਪਰ ਮੰਥ ਦਿੱਤਾ ਜਾਊਗਾ 3 ਸਾਲਾਂ ਦੇ ਲਈ। ਜੇ ਇਹ ਬਿੱਲ ਪਾਸ ਹੁੰਦਾ, ਜਨਵਰੀ 1 2023 ਤੋਂ ਇਹ ਸ਼ੁਰੂ ਹੋਊਗਾ। ਕਾਰਨ ਇਹਦਾ ਇਹ ਦੱਸਿਆ ਗਿਆ ਵੀ ਪਿਛਲੇ ਸਾਲਾਂ ਦੇ ਵਿੱਚ ਈਵਨ ਹੁਣ ਵੀ ਡਰਾਊਟ ਕਰਕੇ ਬਹੁਤ ਸਾਰੇ ਜਿਹੜੇ ਫਾਰਮ ਵਰਕਰਸ ਆ, ਉਹਨਾਂ ਦੇ ਜੌਬ ਚਲ ਗਈਆਂ ਜਾਂ ਉਹਨਾਂ ਦੇ ਘੰਟੇ ਘਟ ਗਏ ਹੈਗੇ ਆ। ਸੋ ਉਸ ਵੱਲ ਦੇਖਦੇ ਹੋਏ ਸੈਨੇਟਰ ਮਲੀਸਾ ਹੋਰਟਾਡੋ ਨੇ ਇਹ ਬਿੱਲ ਲਿਆਂਦਾ ਹੈਗਾ ਆ, ਕੈਲੀਫੋਰਨੀਆ ਫਾਰਮ ਵਰਕਰ ਡਰਾਊਟ ਰੈਜ਼ੀਲੀਐਂਸ ਪਾਇਲਟ ਪ੍ਰੋਜੈਕਟ। ਤੇ ਇਹਦੇ ਵਿੱਚ $20 ਮਿਲੀਅਨ ਦਾ ਜਿਹੜਾ ਪ੍ਰੋਗਰਾਮ ਹੋਊਗਾ, ਐਲੀਜੀਬਲ ਜਿਹੜੇ ਵਰਕਰਸ ਆ ਉਹਨਾਂ ਨੂੰ $1000 ਦਾ ਸਟਾਈਫੰਡ 3 ਸਾਲਾਂ ਦੇ ਲਈ ਦਿੱਤੀ ਜਾਊਗਾ। ਕੈਲੀਫੋਰਨੀਆ ਐਗਰੀਕਲਚਰ ਇੰਡਸਟਰੀ $50 ਬਿਲੀਅਨ ਰੈਵਨਿਊ ਪ੍ਰੋਡਿਊਸ ਕੀਤਾ ਇਹਨਾਂ ਨੇ, ਕੈਲੀਫੋਰਨੀਆ ਨੇ ਸੰਨ 2019 ਚ। ਕੈਲੀਫੋਰਨੀਆ ਜਿਹੜੀ ਇਹ ਹੈਗਾ ਸਟੇਟ ਦੀ ਡਿਪਾਰਟਮੈਂਟ ਆਫ ਫੂਡ ਤੇ ਐਗਰੀਕਲਚਰ, ਉਹਦੇ ਮੁਤਾਬਕ ਹਰਟਾਡੋ ਦੇ ਆਫਿਸ ਐਸਟੀਮੇਟ ਕਰ ਰਿਹਾ ਵੀ 8500 ਦੇ ਕਰੀਬ ਐਗਰੀਕਲਚਰ ਜੌਬਸ ਪਿਛਲੇ ਸਾਲ ਲੋਸਟ ਹੋਈਆਂ ਹੈਗੀਆਂ ਤੇ $1.2 ਬਿਲੀਅਨ ਐਗਰੀਕਲਚਰ ਇੰਡਸਟਰੀ ਨੂੰ ਹਿੱਟ ਹੋਇਆ ਹੈ। ਕਲਾਈਮੇਟ ਚੇਂਜ ਕਰਕੇ ਡਰਾਊਟ ਬਹੁਤ ਜ਼ਿਆਦਾ ਆ, ਕੈਲੀਫੋਰਨੀਆ ਸਵੀਅਰ ਡਰਾਊਟ ਦੇ ਵਿੱਚ ਡਿਕਲੇਅਰ ਕੀਤਾ ਗਿਆ ਹੈ ਪੂਰੇ ਦਾ ਪੂਰਾ ਹੀ। ਤੇ ਫਾਰਮ ਵਰਕਰਸ ਕਹਿੰਦੇ ਬਹੁਤ ਸਾਰੇ ਸਾਊਥ ਅਮਰੀਕਨ ਹੁੰਦੇ ਆ, ਕਈਆਂ ਕੋਲ ਲੀਗਲ ਸਟੇਟਸ ਵੀ ਨਹੀਂ। ਇੱਕ ਹੋਰ ਬਿੱਲ ਵੀ ਉਹ ਲੈ ਕੇ ਆ ਰਹੇ ਹੈਗੇ ਆ, ਐਡਜੂਆਰਡੋ ਗਾਰਸੀਆ, ਬਿੱਲ ਨੰਬਰ 2847, ਜਿਹਦੇ ਮੁਤਾਬਕ ਜਿਹੜੇ ਅਨਡਾਕੂਮੈਂਟਡ ਆ ਉਹ ਵੀ ਅਨਪਲਾਇਮੈਂਟ ਲੈ ਸਕਣਗੇ। ਪਰ ਜਿਹੜੇ ਫਾਰਮ ਵਰਕਰਸ ਨੂੰ ਇਹ ਪੈਸੇ ਦੇਣ ਦੀ ਗੱਲ ਕੀਤੀ ਗਈ ਆ, ਉਹਦੇ ਲਈ ਉਹਨਾਂ ਨੇ ਕੁਆਲੀਫਿਕੇਸ਼ਨ ਰੱਖੀ ਆ ਵੀ ਘੱਟੋ ਘੱਟ ਉਹਨਾਂ ਦਾ ਇੱਕ ਮੈਂਬਰ ਪਰਿਵਾਰ ਦਾ ਕੈਲੀਫੋਰਨੀਆ ਦਾ ਰੈਜ਼ੀਡੈਂਟ ਹੋਣਾ ਚਾਹੀਦਾ ਆ। ਫਾਰਮ ਦੇ ਵਿੱਚ ਖੇਤਾਂ 'ਚ ਤੁਸੀਂ ਕੰਮ ਕੀਤਾ ਹੋਣਾ ਚਾਹੀਦਾ ਮਾਰਚ 11 2020 ਤੋਂ ਲੈ ਕੇ ਜਨਵਰੀ 1 2022 ਤੱਕ। ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੇਤਾਂ ਵਿੱਚ ਕੰਮ ਕਰਦੇ ਹੋਣੇ ਚਾਹੀਦੇ ਹੈਗੇ ਆ। ਤੇ ਜਾਂ ਤੁਸੀਂ ਜਿਹੜੇ ਬੈਨੀਫਿਟਸ ਆ ਕੈਲਫਰੈਸ਼ ਦੇ ਅੰਡਰ, ਕੈਲੀਫੋਰਨੀਆ ਫੂਡ ਸਿਸਟਮ ਪ੍ਰੋਗਰਾਮ ਦੇ ਅੰਡਰ ਉਹ ਲਏ ਹੋਣ। ਜੀ ਬਿਲਕੁਲ। ਸੋ ਇੱਕ ਬੜਾ ਵੱਡਾ ਜਿਹੜਾ ਇਹ ਕਦਮ ਚੱਕਣ ਜਾ ਰਹੇ ਆ। ਸੋ ਕੋਵਿਡ ਦੇ ਦੁਆਰਾ ਕੋਵਿਡ ਦੀ ਜਿਹੜੀ ਵੇਜ ਰਿਲੀਫ ਜਿਹੜੀ ਫਾਰਮ ਵਰਕਰਸ ਦੇ ਲਈ ਆ, ਇਹ ਹੌਲੀ ਹੌਲੀ ਇਸ ਪਾਸੇ ਵੱਲ ਨੂੰ ਕਹਿ ਸਕਦੇ ਆ ਵਧਾ ਰਹੇ ਆ। ਪਰ ਬਾਕੀ ਇਹ ਕਾਈਂਡ ਆਫ ਡਰਾਊਟ, ਕਲਾਈਮੇਟ ਚੇਂਜ, ਇਹ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੇ ਇਸ ਦੇ ਵਿੱਚ ਨਾਲ ਐਡ ਕਰਦੇ ਹੋਏ ਇਹ ਆਖਿਆ ਹੈ। ਸੋ ਇਹ $20 ਮਿਲੀਅਨ ਦਾ ਆਈਡੀਆ ਹੈ, ਇਹ ਪਾਸ ਨਹੀਂ ਹੋਇਆ ਅਜੇ। ਇਹ ਆਪਾਂ ਜਿਹੜਾ ਤੁਹਾਨੂੰ ਦੱਸਦੇ ਜਾਈਏ, ਇਹ ਕੈਸ਼ ਜਿਹੜਾ ਫਾਰਮ ਵਰਕਰਸ ਦੇ ਲਈ ਹੈ, ਕੈਲੀਫੋਰਨੀਆ ਦੇ ਲਾਅ ਮੇਕਰ ਇਹ ਖੇਤੀਬਾੜੀ ਇਲਾਕੇ ਤੋਂ ਹੀ ਜਿਹੜੇ ਉਹ ਹੈਗੇ ਨੇ। ਜਿੱਦਾਂ ਇਹਨਾਂ ਨੇ ਦੱਸਿਆ ਹਰਜੋਤ ਹੋਣਾ ਨੇ ਵੀ ਸੈਂਗਰ ਸਟੇਟ ਸੈਨੇਟਰ ਨੇ ਮਲੀਸਾ ਹਰਟਾਡੋ, ਇਹਨਾਂ ਨੇ ਇਹ ਇੱਕ ਨਵਾਂ ਬਿੱਲ ਜਿਹੜਾ ਇਹ ਪ੍ਰਪੋਜ਼ ਕੀਤਾ ਹੈ। ਸੈਨ ਮਕੀਨ ਵੈਲੀ ਦੇ ਇਹ ਰਹਿਣ ਵਾਲੇ ਨੇ ਤੇ ਇੱਥੇ ਦੇ ਜਿਹੜੇ ਫਾਰਮ ਵਰਕਰਸ ਆ ਉਹਨਾਂ ਦੇ ਹੱਥ ਦੇ ਵਿੱਚ ਕੈਸ਼ ਜਿਹੜਾ ਉਹ ਦੇਣਾ ਚਾਹੁੰਦੇ ਆ। ਕੈਲੀਫੋਰਨੀਆ ਦੇ ਕੋਲ ਬਜਟ ਸਰਪਲਸ ਬਿਲੀਅਨਸ ਆਫ ਡਾਲਰ ਦੇ ਵਿੱਚ ਚੱਲ ਰਿਹਾ ਆ। ਇਹਨਾਂ ਨੇ ਕੁਝ ਸਮਾਂ ਪਹਿਲਾਂ ਸਾਡੇ ਜਿਹੜੇ ਇੱਥੇ ਦੇ ਗਵਰਨਰ ਆ ਨਿਊਸਮ, ਉਹਨਾਂ ਨੇ ਐਲਾਨ ਕੀਤਾ ਸੀਗਾ ਵੀ $400 ਦਾ ਜਿਹੜਾ ਡੈਬਿਟ ਕਾਰਡ ਆ, ਕੈਸ਼ ਕਾਰਡ ਆ, ਉਹ ਲੋਕਾਂ ਨੂੰ ਘੱਲੇ ਜਾਣਗੇ। ਗੈਸ ਦੀਆਂ ਜਿਹੜੀਆਂ ਵਾਧੂ ਪ੍ਰਾਈਸਿਸ ਦਿੱਤੀਆਂ ਆ ਉਸ ਨੂੰ ਬਰਾਬਰ ਇੱਕ ਹਿਸਾਬ ਦੇ ਨਾਲ ਕਰਨ ਦੇ ਲਈ ਉਹ ਜੂਨ ਜੁਲਾਈ ਦੇ ਵਿੱਚ ਕਹਿ ਰਹੇ ਸੀ ਵੀ ਆਉਣਗੀਆਂ। ਜੇ ਕਿਸੇ ਕੋਲ 2 ਗੱਡੀਆਂ ਆ ਤਾਂ 2 ਗੱਡੀਆਂ ਦੇ ਲਈ $800 ਉਹਨਾਂ ਨੂੰ ਮਿਲ ਸਕਦਾ, ਪਰ ਉਸ ਤੋਂ ਵੱਧ ਨਹੀਂ। ਜੇ ਕਿਸੇ ਕੋਲ ਵੱਧ ਵੀ ਆ ਉਹ ਨਹੀਂ, ਮੈਕਸੀਮਮ ਜਿਹੜੀਆਂ ਆ ਉਹ 2 ਗੱਡੀਆਂ ਦਾ ਮਿਲ ਸਕਦਾ ਹੈ। ਸੋ ਇਹ $20 ਮਿਲੀਅਨ ਦਾ ਪ੍ਰਪੋਜ਼ਲ ਹੈਗਾ ਆ। ਕਿੰਨੀ ਕੁ ਇਸ ਨੂੰ ਉੱਤੇ ਗੱਲ ਕੀਤੀ ਜਾਊਗੀ, ਕਿਉਂਕਿ ਜਿੱਦਾਂ ਆਪਾਂ ਕੱਲ ਵੀ ਹਰਜੋਤ ਸਿੰਘ ਦੀ ਗੱਲ ਕਰ ਰਹੇ ਸੀ, ਪਹਿਲੋਂ ਵੀ ਗੱਲਾਂ ਕੀਤੀਆਂ ਵੀ ਹੀਰੋਜ਼ ਪੇ ਦੀਆਂ ਗੱਲਾਂ ਚੱਲੀਆਂ ਜਦੋਂ ਕੋਵਿਡ ਦੇ ਵਿੱਚ ਸੀਗੇ। ਫਾਰਮ ਵਰਕਰਸ ਨੂੰ, ਡਰਾਈਵਰਸ ਨੂੰ, ਟਰੱਕਰਸ ਨੂੰ, ਮੈਡੀਕਲ ਦੇ ਵਿੱਚ ਫਰੰਟ ਲਾਈਨ ਵਰਕਰਸ ਨੂੰ, ਉਹਨਾਂ ਨੂੰ ਕਿਹਾ ਵੀ ਤੁਹਾਡੇ ਬਗੈਰ ਤਾਂ ਜ਼ਿੰਦਗੀ ਜਿਹੜੀ ਉਹ ਚੱਲਣੀ ਨਹੀਂ ਸੀ। ਉਦੋਂ ਲਾਰੇ ਜੇ ਲਾਉਂਦੇ ਰਹੇ ਵੀ ਹਾਂ ਤੁਹਾਨੂੰ ਕੁਛ ਦੇਵਾਂਗੇ, ਕੁਛ ਦੇਵਾਂਗੇ, ਦਿੱਤਾ ਵਗੈਰਾ ਜਿਹੜਾ ਉਹ ਕੁਛ ਨਹੀਂ। ਸੋ ਜਿਹੜੇ ਸੈਨੇਟਰ ਹਟਾਡੋ ਆ ਉਹਨਾਂ ਨੇ ਇਹ ਚਿੱਠੀ ਲਿਖ ਕੇ ਗਵਰਨਰ ਨਿਊਸਮ ਨੂੰ ਕਿਹਾ ਵੀ ਭਾਈ ਫਾਰਮ ਵਰਕਰਸ ਨੂੰ
ਪ੍ਰਾਇਓਰਟਾਈਜ਼ ਕਰੋ, ਮੋਹਰੇ ਜਿਹੜਾ ਆ ਉਹ ਰੱਖੋ। ਤੇ ਕਹਿੰਦੇ ਵੀ ਸਟੇਟ ਦੇ ਵਿੱਚ ਗਰੰਟਿਡ ਬੇਸਿਕ ਇਨਕਮ ਪਾਇਲਟ ਪ੍ਰੋਗਰਾਮ ਇਹ ਚਾਲੂ ਕਰਨਾ ਚਾਹੀਦਾ ਆ। ਯਾਦ ਦਿਵਾਉਂਦੇ ਜਾਈਏ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਨੂੰ, ਸਟਾਕਟਨ ਇਲਾਕੇ ਦੇ ਵਿੱਚ ਇਦਾਂ ਦਾ ਇੱਕ ਬੇਸਿਕ ਇਨਕਮ ਪਾਇਲਟ ਪ੍ਰੋਗਰਾਮ ਵੀ $1000 ਵਾਲਾ ਜਿਹੜਾ ਆ ਉਹਨਾਂ ਨੇ ਉੱਥੇ ਚਲਾਇਆ ਸੀਗਾ, ਉੱਥੋਂ ਦੇ ਮੇਅਰ ਨੇ ਲੋਕਲ ਲੈਵਲ ਦੇ ਉੱਤੇ। ਪਰ ਇਹ ਜਿਹੜਾ ਸਟੇਟ ਵਾਈਡ ਕਰਨ ਦੀ ਇਹਨਾਂ ਦੀ ਕੋਸ਼ਿਸ਼ ਹੋਵੇਗੀ ਜੇ ਇਹ ਪਾਸ ਹੋ ਜਾਂਦਾ ਆ। ਸੋ 14 ਡਿਸਟ੍ਰਿਕਟ ਦੇ ਸਟੇਟ ਸੈਨੇਟਰ ਹੈਗੀ ਆ ਮਲੀਸਾ ਹਰਟਾਡੋ, ਜਿਨ੍ਹਾਂ ਨੇ ਇਸ ਦਾ ਪ੍ਰਪੋਜ਼ਲ ਲੈ ਕੇ ਆਂਦਾ ਹੈਗਾ ਆ। ਸੋ ਕਹਿੰਦੇ ਵੀ ਤੁਸੀਂ ਫੀਲਡ ਦੇ ਵਿੱਚ ਫਾਰਮਰਸ ਦੇ ਨਾਲ ਗੱਲ ਕਰਦੇ ਆ ਤਾਂ ਇਹ ਇਸ ਟਾਈਮ ਸਪਸ਼ਟ ਆ ਵੀ ਕਿਉਂਕਿ ਪਾਣੀ ਦੀ ਘਾਟ ਹੋਣ ਕਰਕੇ, ਡਰਾਊਟ ਦੇ ਵਿੱਚੋਂ ਲੰਘਣ ਕਰਕੇ ਇਹ ਬਹੁਤ ਵੱਡੀ ਪ੍ਰੋਬਲਮ ਆ। ਲੋਕਾਂ ਦੀਆਂ ਜੌਬਾਂ ਜਿਹੜੀਆਂ ਉਹ ਜਾਣਗੀਆਂ। ਪਿਛਲੇ ਸਾਲ 4 ਲੱਖ ਏਕੜ ਘੱਟ ਬਿਜਾਈ ਹੋਈ ਸੀਗੀ ਕੈਲੀਫੋਰਨੀਆ ਦੇ ਵਿੱਚ ਹੀ। ਜੇ ਇਸ ਸਾਲ ਹਰਜੋਤ ਸਿੰਘ ਜੀ ਵੀ ਜੇ ਸੋਕਾ ਵੱਧ ਰਿਹਾ ਹੈਗਾ ਆ ਤੇ 4 ਲੱਖ ਤੋਂ ਵੱਧ ਕੇ ਆંકੜਾ ਜਿਹੜਾ ਉਹ ਉੱਤੇ ਜਾ ਸਕਦਾ ਆ। ਜੇ ਤੁਸੀਂ ਹਿਸਾਬ ਲਾ ਲਓ 4-5 ਲੱਖ ਏਕੜ ਘੱਟ ਬਿਜਾਈ ਹੁੰਦੀ ਆ ਤਾਂ ਓਬਵੀਅਸਲੀ ਕਾਮਿਆਂ ਦੇ ਲਈ ਕੰਮ ਵੀ ਜਿਹੜਾ ਉਹ ਘੱਟ ਜਾਂਦਾ ਆ ਤੇ ਜਿਹੜਾ ਵਰਕ ਆ ਉਸ ਦਾ ਕੱਟ ਬੈਕ ਆ ਉਹ ਦੇਖਣ ਨੂੰ ਮਿਲਦਾ ਹੈ। ਸੋ ਵੀ ਇਹ ਲੋਕ ਹੁਣ ਆਪਾਂ ਜਾਣਦੇ ਹੀ ਆ ਵੀ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਹੋਰ ਕਿੱਤਿਆਂ ਦੇ ਵਿੱਚ ਅਜੇ ਨਿਪੁੰਨ ਨਹੀਂ ਆ। ਜੇ ਉਹਨਾਂ ਨੇ ਨਿਪੁੰਨ ਹੋਣਾ ਟਾਈਮ ਲੱਗਣਾ, ਕਈਆਂ ਦੇ ਲਈ ਤਾਂ ਦੇਰੀ ਹੋ ਚੁੱਕੀ ਆ, ਉਹ ਹੋਰ ਕੁਝ ਕੰਮ ਨਹੀਂ ਵੀ ਕਰ ਸਕਦੇ। ਹੁਣ ਇਸੇ ਦੇ ਵਿੱਚ ਹੀ ਉਹਨਾਂ ਨੂੰ ਕਈ ਦਹਾਕੇ ਹੋ ਗਏ ਆ। ਜੇ ਉਹ ਵੀ ਕੰਮ ਉਹਨਾਂ ਦਾ ਛੁੱਟ ਜਾਊਗਾ ਤਾਂ ਸਰਵਾਈਵ ਜਿਹੜਾ ਉਹ ਕਿੱਦਾਂ ਕੀਤਾ ਜਾਊਗਾ। ਸੋ ਕੈਲੀਫੋਰਨੀਆ ਫਾਰਮਰ ਫਾਊਂਡੇਸ਼ਨ ਦੇ ਐਗਜ਼ੀਕਿਊਟਿਵ ਡਾਇਰੈਕਟਰ ਹਰਨਨ ਹਰਨੈਂਡਜ਼ ਉਹਨਾਂ ਨੇ ਕਿਹਾ ਸੀਗਾ ਵੀ ਆਲਰੇਡੀ ਜਿਹੜੇ ਫਾਰਮ ਵਰਕਰਸ ਆ ਉਹਨਾਂ ਦੇ ਵਰਕ ਆਵਰਸ ਹਰ ਸਾਲ ਘਟਦੇ ਜਾ ਰਹੇ ਆ ਤੇ ਇਦਾਂ ਦਾ ਜੇ ਬਿੱਲ ਹਰਜੋਤ ਸਿੰਘ ਜੀ ਪਾਸ ਹੋ ਜਾਂਦਾ ਵੀ $1000 ਮਿਲਣਾ ਆ ਤਾਂ ਉਹਦੇ ਨਾਲ ਕਈ ਲੋਕਾਂ ਨੂੰ ਜਿਹੜੀ ਉਹ ਰਾਹਤ ਮਿਲ ਸਕਦੀ ਹੈ। ਸੋ ਐਲੀਜੀਬਿਲਟੀ ਜੇ ਆਪਾਂ ਇੱਕ ਵਾਰੀ ਫੇਰ ਦੱਸ ਦਈਏ, ਜੇ ਬਿੱਲ ਪਾਸ ਹੋ ਜਾਂਦਾ ਵੀ ਘੱਟੋ ਘੱਟ ਇੱਕ ਮੈਂਬਰ ਹਾਊਸ ਹੋਲਡ ਦਾ ਉਹ ਕੈਲੀਫੋਰਨੀਆ ਦਾ ਰੈਜ਼ੀਡੈਂਟ ਹੋਣਾ ਚਾਹੀਦਾ ਆ। ਇੱਕ ਮੈਂਬਰ ਜਿਹੜਾ ਹਾਊਸ ਹੋਲਡ ਦਾ ਹੈ ਉਹਨੇ ਕੰਮ ਕੀਤਾ ਹੋਣਾ ਚਾਹੀਦਾ ਹੈ ਖੇਤਾਂ ਦੇ ਵਿੱਚ ਐਜ਼ ਏ ਫਾਰਮ ਵਰਕਰ ਕੰਮ ਕੀਤਾ ਹੋਣਾ ਚਾਹੀਦਾ ਹੈ 11 ਮਾਰਚ ਤੋਂ 1 ਜਨਵਰੀ 2022 ਤੱਕ, 11 ਮਾਰਚ 2020 ਤੋਂ 1 ਜਨਵਰੀ 2022 ਦੇ ਵਿੱਚ। ਤੇ ਇੱਕ ਜਿਹੜਾ ਮੈਂਬਰ ਹਾਊਸ ਹੋਲਡ ਦਾ ਫਾਰਮ ਵਰਕਰ ਜਿਹੜਾ ਉਹ ਹੋਣਾ ਚਾਹੀਦਾ ਆ ਜਿਹੜੀ ਕੰਸੀਡਰੇਸ਼ਨ ਚੱਲ ਰਹੀ ਆ। ਤੇ ਪਾਇਲਟ ਪ੍ਰੋਜੈਕਟ ਦੇ ਵਿੱਚ ਉਹਨਾਂ ਟਾਈਮ ਉਸਨੇ ਕੰਮ ਕਰਨਾ ਹੈਗਾ ਆ ਤਾਂ ਹੀ ਜਿਹੜਾ ਉਹ ਬੈਨੀਫਿਟ ਜਿਹੜਾ ਮਿਲੂਗਾ। ਇਹ ਜਿਹੜੇ ਬੈਨੀਫਿਟ ਆ ਕੈਲਫਰੈਸ਼ ਕੈਲੀਫੋਰਨੀਆ ਫੂਡ ਅਸਿਸਟੈਂਸ ਪ੍ਰੋਗਰਾਮ ਦੇ ਅੰਡਰ ਜਿਹੜੇ ਆ ਬੈਨੀਫਿਟਸ ਜੇ ਉਹਨਾਂ ਨੂੰ ਮਿਲੇ ਹੈਗੇ ਆ ਤੇ ਉਹ ਵੀ ਐਲੀਜੀਬਲ ਹੋਣਗੇ ਬੈਨੀਫਿਟਸ ਲੈਣ ਦੇ ਲਈ। ਪਰ ਕਹਿੰਦੇ ਵੀ ਇਮੀਗ੍ਰੇਸ਼ਨ ਸਟੇਟਸ ਇੱਕ ਜਾਂ ਕਿਸੇ ਇੱਕ ਦਾ ਜਿਹੜਾ ਉਹ ਮੈਂਬਰ ਦਾ ਉਹ ਜ਼ਰੂਰ ਹੋਣਾ ਚਾਹੀਦਾ ਆ। ਸੋ ਹੁਣ ਦੇਖੋ ਕੀ ਜਿਹੜਾ ਇਹ ਬਣਦਾ ਹੈਗਾ ਆ। ਸੋ ਇਸ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੇ ਅਨਡਾਕੂਮੈਂਟਡ ਇੰਡੀਵਿਜੂਅਲਸ ਆ ਉਹਨਾਂ ਦੇ ਬਾਰੇ ਵੀ ਇਹ ਕਿਹਾ ਆ ਵੀ ਉਹ ਵੀ ਕੁਆਲੀਫਾਈ ਕਰ ਸਕਦੇ ਨੇ ਕੈਲਫਰੈਸ਼ ਤੇ ਐਫ ਕੈਪ ਪ੍ਰੋਗਰਾਮ ਦੇ ਲਈ।